ਖਾਸ ਸੁਰੱਖਿਆ ਦਸਤਾ, ਉਹਦੇ ਵਿੱਚ 300 ਬੰਦਾ ਭਰਤੀ ਕਰ ਲਿਆ। ਉਹ ਭਰਤੀ ਕਰਕੇ ਬੰਦਾ ਇਹਨਾਂ ਨੇ ਇਕੱਲਾ ਭਰਤੀ ਨਹੀਂ ਕੀਤਾ, ਮਰਜ ਕਰਤਾ ਪੰਜਾਬ ਪੁਲਿਸ 'ਚ। ASI ਹੌਲਦਾਰ ਸਿਪਾਹੀ ਉਹਨਾਂ ਦੀ ਸੀਨੀਅਰਟੀ ਖਤਮ ਕਰ ਦਿੱਤੀ ਗਈ, ਮਾਰ ਦਿੱਤੀ ਗਈ। ਸਰਕਾਰੀ ਰਿਹਾਇਸ਼ਾਂ ਲੈ ਲਈਆਂ। 2001 ਦੇ ਪੰਜਾਬ ਪੁਲਿਸ 'ਚ ਭਰਤੀ ਹੋਏ ਜਿਹੜੇ ਐਸੇ ਮੁਲਾਜ਼ਮ ਨੇ ਇਹਨਾਂ ਨੂੰ ਹਲੇ ਇੱਥੇ ਸਰਕਾਰੀ ਰਿਹਾਇਸ਼ ਨਹੀਂ ਮਿਲੀ, ਇਹਨਾਂ ਨੂੰ ਸਾਰਿਆਂ ਨੂੰ ਮੋਹਾਲੀ ਚੰਡੀਗੜ੍ਹ 'ਚ ਰਿਹਾਇਸ਼ਾਂ ਨੇ। 20 ਕਰੋੜ ਰੁਪਈਆ ਮਹੀਨੇ ਦੀ ਤਨਖਾਹ ਨਿਕਲ ਜਾਂਦੀ ਹੈ ਲੋਕਾਂ ਦੀਆਂ ਜੇਬਾਂ 'ਚ, ਉਹਨਾਂ ਨੂੰ ਜਾਂਦੀ ਜਿਹੜੀ ਜੱਫੀਆਂ ਪਾਉਂਦੇ ਆ ਚੰਨੀ ਸਾਹਿਬ ਜਾ ਕੇ ਪੰਜਾਬੀਆਂ ਨੂੰ, ਉੱਤਰ ਜਾਂਦੇ ਪ੍ਰੋਟੋਕੋਲ ਵੀ ਤੋੜ ਦਿੰਦੇ ਆ। ਜਦੋਂ ਗੱਲ ਤੁਸੀਂ ਕਹਿੰਦੇ ਵੀ CM ਸਿਕਿਉਰਿਟੀ ਦੇ ਵਿੱਚ ਉਦੋਂ ਬੰਦੇ ਕਿੱਥੋਂ ਦੇ ਨੇ ਜੀ? ਸੁਰਿੰਦਰਾ ਕੁਮਾਰ ਹੈ CM ਸਿਕਿਉਰਿਟੀ ਇੰਚਾਰਜ ਹੈ, ਪੰਜਾਬੀਆਂ ਨੂੰ ਨੁਕਰੇ ਲਾਈ ਜਾਂਦਾ। ਪਰ ਆਹ 300 ਬੰਦਾ 2014 2016 ਬਾਦਲ ਨੇ ਪਹਿਲਾਂ 250 ਬੰਦਾ ਭਰਤੀ ਕੀਤਾ, 75 ਬੰਦੇ ਕੈਪਟਨ ਭਰਤੀ ਕਰ ਗਏ 21 ਦੇ ਵਿੱਚ। ਇਹ ਤਾਂ ਤੁਸੀਂ ਸਾਡੇ ਹੱਕ ਉਹਨਾਂ ਨੂੰ ਥਾਲੀ 'ਚ ਪਰੋਸ ਕੇ ਦੇ ਤੇ ਬਾਹਰਲੇ ਬੰਦਿਆਂ ਨੂੰ। ਇਹ ਕਿਹਨੇ ਧੱਕਾ ਕੀਤਾ? ਇੱਕ ਪਾਸੇ ਬਾਦਲ ਨੇ ਇੰਸਪੈਕਟਰ ਦੀ ਭਰਤੀ ਬੰਦ ਕੀਤੀ ਹੋਈ ਹੈ ਵੀ ਇੰਸਪੈਕਟਰ ਸਿੱਧਾ ਭਰਤੀ ਨਹੀਂ ਹੋਊਗਾ, ਇੱਕ ਪਾਸੇ 44 ਇੰਸਪੈਕਟਰ ਸਿੱਧੇ ਲਿਆ ਕੇ ਭਰਤੀ ਕਰਕੇ ਮਰਜ ਕਰਤੇ ਪੰਜਾਬ ਪੁਲਿਸ 'ਚ, 5 DSP ਲਾਤੇ। ਲਾਣ ਤਾਂ ਉਹਨਾਂ ਲੋਕਾਂ ਦੇ ਜਿਹੜੇ ਅੱਜ ਵੀ ਕਹਿੰਦੇ ਬਾਦਲ ਜਿੰਦਾਬਾਦ, ਉਹ ਕਿਹੜੀ ਗੱਲੋਂ ਜਿੰਦਾਬਾਦ ਆ ਓਏ? ਇੱਕ ਤਾਂ ਕੰਮ ਦੱਸ ਦਿਓ, ਮੈਂ ਵੀ ਤੁਹਾਡੇ ਮਗਰ ਜਿੰਦਾਬਾਦ ਕਹਿ ਦੂੰਗਾ ਯਾਰ। ਉਹ ਲਾਣ ਤਾਂ ਉਹਨਾਂ ਲੋਕਾਂ ਜਿਹੜੇ ਕਹਿੰਦੇ ਕਾਂਗਰਸ ਜਿੰਦਾਬਾਦ, ਉਹ ਇੱਕ ਕੰਮ ਦਾ ਦੱਸ ਦਿਓ ਕਿਹੜਾ ਕੀਤਾ? ਉਹ ਇਕੱਲਾ ਖੰਭੇ 'ਤੇ ਚੜ੍ਹ ਗਿਆ ਮੁੱਖ ਮੰਤਰੀ, ਭੋਗਾਂ 'ਚ ਵੜ ਗਿਆ ਮੁੱਖ ਮੰਤਰੀ, ਹਾਕੀ ਖੇਡਣ ਲੱਗ ਗਿਆ ਮੁੱਖ ਮੰਤਰੀ। ਉਹ ਮੁੱਖ ਮੰਤਰੀ ਦੇ ਇਹ ਕੰਮ ਨੇ? ਕੀ ਏਜੰਡਾ ਇਹਨਾਂ ਕੋਲੇ ਬਾਈ ਪੰਜਾਬ ਦਾ? ਮੈਂ ਹੱਥ ਬੰਨ੍ਹਦਾ ਉਹ ਪੰਜਾਬ ਦੇ ਲੋਕ ਜਿਹੜੇ ਅੱਜ ਵੀ ਬਾਦਲ ਦੀ ਜੈ ਜੈਕਾਰ ਕਰਦੇ, ਅੱਜ ਵੀ ਕਾਂਗਰਸ ਦੀ ਜੈ ਜੈਕਾਰ ਕਰਦੇ। ਉਹ ਪੱਟਤਾ ਪੰਜਾਬ, ਇਹਨਾਂ ਨੇ ਤਬਾਹ ਕਰਤਾ। ਇੱਕ ਵੀ ਮੈਨੂੰ ਹਿੱਸਾ ਪੰਜਾਬ ਦਾ ਤੁਸੀਂ ਦੱਸ ਦਿਓ ਕਿ ਆਹ ਪੰਜਾਬ ਦਾ ਹਿੱਸਾ ਸਹੀ ਆ, ਉਹ ਆਹ ਸਾਬਤ ਆ, ਉਹ ਇੱਧਰੋਂ ਪੰਜਾਬ ਨੂੰ ਠੰਡਾ ਬੁੱਲਾ ਕੋਈ ਆਉਂਦਾ, ਉਹ ਠੰਡੀ ਹਵਾ ਆਉਂਦੀ ਹੈ, ਉਹ 4 ਚਪੇਰੋਂ ਅੱਗ ਲੱਗੀ ਆ ਉਹ ਪੰਜਾਬ ਨੂੰ। ਤੁਹਾਡੇ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਲੀਡਰ ਹੋਏ ਆ ਜਿਹੜੇ ਉਹ ਕਿਤੇ ਨਾ ਕਿਤੇ ਹਾਰ ਕੇ ਜਾਂ ਰਵਾਇਤੀ ਪਾਰਟੀਆਂ ਦੇ ਅੱਗੇ ਆਪਣੇ ਗੋਡੇ ਟੇਕ ਕੇ ਰਵਾਇਤੀ ਪਾਰਟੀਆਂ ਦੇ ਵਿੱਚ ਜਾ ਸ਼ਾਮਲ ਹੋਏ। ਕਦੋਂ ਤੱਕ ਜੰਗ ਜਾਰੀ ਰੱਖੋਗੇ? ਦਾਨੇ ਪੁਰਸ਼ਾਂ ਦਾ ਕਥਨ ਹੈ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ। ਬਾਈ ਲੱਖੀ ਸਦਾਨੇ ਨੇ ਇੱਕ ਮਸਲਾ ਚੁੱਕਿਆ ਜਿਹਦੇ ਵਿੱਚ ਪਿਛਲੇ ਸਮੇਂ ਦੇ ਦਰਮਿਆਨ ਜਿਹੜਾ ਇੱਕ ਪੁਲਿਸ ਦੀ ਭਰਤੀ ਹੁੰਦੀ ਹੈ, ਉਹਦੇ ਵਿੱਚ 300 ਦੇ ਦਰਮਿਆਨ ਜਿਹੜਾ ਹੈ ਗੈਰ ਪੰਜਾਬੀਆਂ ਨੂੰ ਜਿਹੜਾ ਹੈ ਮਾਨਤਾ ਦਿੱਤੀ ਜਾਂਦੀ ਹੈ, ਉਹਨਾਂ ਨੂੰ ਇੱਕ ਵਿਸ਼ੇਸ਼ ਅਹੁਦੇ ਦੇ ਕੇ ਜਿਹੜਾ ਹੈ ਇੱਕ ਨਿਯੁਕਤੀ ਕਰਵਾਈ ਜਾਂਦੀ ਹੈ। ਬਾਈ ਲੱਖਾ ਸਦਾਨਾ ਦੇ ਨਾਲ ਗੱਲਬਾਤ ਕਰਾਂਗੇ, ਕੀ ਨੀਤੀ ਹੈ ਸਰਕਾਰ ਦੀ, ਕਿਹੜੀ ਪਾਲਿਸੀ ਤਹਿਤ ਇਸ ਤਰ੍ਹਾਂ ਦੇ ਨਵੇਂ ਏਜੰਡੇ ਜਿਹੜਾ ਹੈ ਸਰਕਾਰ ਲੈ ਕੇ ਆ ਰਹੀ ਹੈ। ਬਾਈ ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਹਾਂ ਸ਼ੁਕਰੀਆ ਬਾਈ, ਧੰਨਵਾਦ ਜੀ। ਬਾਈ ਜੀ ਕਿੰਨੇ ਕੁ ਅੰਕੜੇ ਆ, ਜੇ ਅੰਕੜਿਆਂ ਦੀ ਗੱਲ ਕਰੀਏ ਤਾਂ ਕਿੰਨੇ ਕੁ ਅੰਕੜਿਆਂ ਦੇ ਵਿੱਚ ਜਿਹੜੇ ਗੈਰ ਪੰਜਾਬੀ ਸੀ ਉਹਨਾਂ ਨੂੰ ਨਿਯੁਕਤੀਆਂ ਦਿੱਤੀਆਂ ਗਈਆਂ? 300 ਦੇ ਕਰੀਬ ਆ। 300 ਦੇ ਵਿੱਚ ਇੱਕ ਵੀ ਪੰਜਾਬੀ ਨਹੀਂ, ਇੱਕ ਵੀ ਪੰਜਾਬ ਤੋਂ ਨਹੀਂ। ਉਹਨਾਂ ਦੇ ਵਿੱਚ ਵਿਸ਼ੇਸ਼ ਅਹੁਦੇ ਵੀ ਹੈ ਜਿਹੜੇ 5 DSP, 44 ਇੰਸਪੈਕਟਰ, 44 ਇੰਸਪੈਕਟਰ ਹੈ ਤੇ 21 ਹੈਗੇ ਆ ਇਹਦੇ 'ਚ ਸਬ ਇੰਸਪੈਕਟਰ, 40 ASI, 78 ਹੌਲਦਾਰ, 112 ਸਿਪਾਹੀ, ਕੁੱਲ 300 ਬਣ ਗਏ। 100 2014 'ਚ ਹੁੰਦਾ ਤੇ 100 2016 'ਚ ਹੁੰਦਾ ਬਾਦਲ ਸਰਕਾਰ ਵੇਲੇ, 75 ਹੁੰਦੇ ਆ ਕੈਪਟਨ ਵੇਲੇ ਮਈ 21 ਦੇ ਵਿੱਚ। ਤੇ ਇਹਦੇ 'ਚ ਦੇਖੋ ਕਿ ਤੁਸੀਂ 300 ਬੰਦਾ ਡੈਪੂਟੇਸ਼ਨ 'ਤੇ ਲਿਆਂਦਾ, ਗੱਲ ਅੱਡ ਹੋਣੀ ਸੀ ਕਿ ਚਲੋ ਪੈਰਾਮਿਲਟਰੀ ਫੋਰਸ ਦੇ ਵਿੱਚੋਂ ਬੰਦੇ ਆਏ ਨੇ ਜੋ ਕਿ ਪ੍ਰਧਾਨ ਮੰਤਰੀ ਦੇ ਨਾਲ ਚੱਲਦੇ ਰਹੇ ਨੇ ਸਿਕਿਉਰਿਟੀ ਦੇ ਵਿੱਚ, ਡੈਪੂਟੇਸ਼ਨ 'ਤੇ ਲਿਆਂਦੇ ਜਾਂਦੇ CM ਸਿਕਿਉਰਿਟੀ ਦੇ ਵਿੱਚ। ਪਰ ਇਹਨਾਂ ਨੇ ਇੱਕ SPU ਬਣਾਤਾ, ਸਪੈਸ਼ਲ ਪ੍ਰੋਟੈਕਸ਼ਨ ਯੂਨਿਟ, ਖਾਸ ਸੁਰੱਖਿਆ ਦਸਤਾ। ਉਹਦੇ ਵਿੱਚ 300 ਬੰਦਾ ਭਰਤੀ ਕਰ ਲਿਆ। ਉਹ ਭਰਤੀ ਕਰਕੇ ਬੰਦਾ ਇਹਨਾਂ ਨੇ ਇਕੱਲਾ ਭਰਤੀ ਨਹੀਂ ਕੀਤਾ, ਮਰਜ ਕਰਤਾ ਪੰਜਾਬ ਪੁਲਿਸ 'ਚ। ਉਹ ਨੰਬਰ ਦੇ ਤੇ ਪੰਜਾਬ ਪੁਲਿਸ ਦੇ, ਜ਼ਿਲ੍ਹੇ ਦਾ ਨੰਬਰ, PAP ਦਾ ਨੰਬਰ, ਕਮਾਂਡੋ ਦਾ ਨੰਬਰ। ਜਿਹੜੀ ਸੀਨੀਅਰਟੀ ਸੀਗੀ ਬਣਦੀ, ਜਿਹੜੇ ਬੰਦੇ ਤਰੱਕੀ 'ਤੇ ਬੈਠੇ ਸੀਗੇ, ASI ਸਬ ਇੰਸਪੈਕਟਰ, ਇੰਸਪੈਕਟਰ, ASI ਹੌਲਦਾਰ ਸਿਪਾਹੀ, ਉਹਨਾਂ ਦੀ ਸੀਨੀਅਰਟੀ ਖਤਮ ਕਰ ਦਿੱਤੀ ਗਈ, ਮਾਰ ਦਿੱਤੀ ਗਈ। ਇਹ ਬੰਦੇ ਉਹਨਾਂ ਉੱਤੇ ਲਿਆ ਕੇ ਫਿੱਟ ਕਰ ਦਿੱਤੇ ਗਏ। ਜੇ ਭਾਰਤੀ ਸੰਵਿਧਾਨ ਦੀ ਗੱਲ ਕਰੀਏ ਤਾਂ ਉਹਦੇ ਮੁਤਾਬਕ ਇਹ ਸਹੀ ਹੈ ਕਿ ਕਿਸੇ ਇੱਕ ਸਟੇਟ ਦਾ ਦੂਜੀ ਸਟੇਟ ਦੇ ਵਿੱਚ ਜਿਹੜੇ ਉੱਥੋਂ ਦੇ ਲੋਕ ਉਹਨਾਂ ਨੂੰ ਨਿਯੁਕਤੀਆਂ ਕਰਵਾਈਆਂ ਜਾਣੀਆਂ ਨੌਕਰੀ ਦੇ ਕੇ। ਦੇਖੋ ਇਹ ਡੈਪੂਟੇਸ਼ਨ 'ਤੇ ਆਉਂਦੇ ਆ ਬੰਦੇ, ਪ੍ਰਧਾਨ ਮੰਤਰੀ ਸਿਕਿਉਰਿਟੀ 'ਚ ਵੀ ਬੰਦੇ ਡੈਪੂਟੇਸ਼ਨ ਤੋਂ, BSF 'ਚੋਂ, CRP 'ਚੋਂ, ITBP 'ਚੋਂ ਡੈਪੂਟੇਸ਼ਨ 'ਤੇ ਬੰਦੇ ਆਉਂਦੇ ਆ। ਪਰ ਇਸ ਤਰ੍ਹਾਂ ਮਰਜ ਕਰਨਾ ਤਾਂ ਬਿਲਕੁਲ ਕੋਈ ਵੀ ਸੂਬਾ ਨਹੀਂ ਐਂ ਕਰਦਾ। ਬਾਹਰੋਂ ਬੰਦੇ ਲਿਆ ਕੇ ਤੁਸੀਂ ਸਾਰੇ 300 ਬੰਦਾ ਥੋੜ੍ਹਾ ਨਹੀਂ ਹੁੰਦਾ, ਬੜੇ ਵੱਡੀ ਗਿਣਤੀ ਆ। ਤੁਸੀਂ ਬੰਦਾ 300, ਔਰ ਉਹਨਾਂ ਨੇ ਦੇਖੋ RK ਯਾਦਵ DSP ਭਰਤੀ ਕੀਤਾ, ਇਹਨਾਂ ਨੇ ਸਿੱਧਾ ਲੈ ਕੇ। ਇੱਕ ਮੈਨੇਜਰ ਸੀਗਾ ਉੱਧਰੋਂ ਰਿਟਾਇਰ ਹੋ ਕੇ, ਇੱਧਰ ਮੈਨੇਜਰ ਲੱਗਿਆ ਹੋਇਆ ਸੀਗਾ ਕਿਸੇ ਟੋਲ ਦੇ ਉੱਤੇ, ਲਿਆ ਕੇ ਭਰਤੀ ਕਰ ਲਿਆ DSP। ਉਹਨੇ ਆਪਣੇ ਘਰ ਵਾਲੀ ਵੀ ਇੱਥੇ ਸਕੂਲ 'ਚ ਲਿਆ ਕੇ ਸਰਕਾਰੀ ਟੀਚਰ ਲਵਾ ਲਈ ਮੋਹਾਲੀ 6 ਫੇਜ਼ ਦੇ ਵਿੱਚ। ਇਹਨਾਂ ਨੇ ਆਪਣੇ ਪਰਿਵਾਰ ਨੂੰ, ਆਪਣੇ ਘਰ ਵਾਲੀਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਇੱਥੇ ਕਿਸੇ ਨੂੰ ਟੀਚਰ, ਕਿਸੇ ਨੂੰ ਡਾਕਟਰ, ਕਿਸੇ ਨੂੰ ਕੁਛ ਐਂ ਭਰਤੀ ਕਰਾ ਰਹੇ। ਸਰਕਾਰੀ ਰਿਹਾਇਸ਼ਾਂ ਲੈ ਲਈਆਂ। 2001 ਦੇ ਪੰਜਾਬ ਪੁਲਿਸ 'ਚ ਭਰਤੀ ਹੋਏ ਜਿਹੜੇ ਐਸੇ ਮੁਲਾਜ਼ਮ ਨੇ ਇਹਨਾਂ ਨੂੰ ਹਲੇ
ਇੱਥੇ ਸਰਕਾਰੀ ਰਿਹਾਇਸ਼ ਨਹੀਂ ਮਿਲੀ, ਇਹਨਾਂ ਨੂੰ ਸਾਰਿਆਂ ਨੂੰ ਮੋਹਾਲੀ ਚੰਡੀਗੜ੍ਹ 'ਚ ਰਿਹਾਇਸ਼ਾਂ ਨੇ। 20 ਕਰੋੜ ਰੁਪਈਆ ਮਹੀਨੇ ਦੀ ਤਨਖਾਹ ਨਿਕਲ ਜਾਂਦੀ ਹੈ ਲੋਕਾਂ ਦੀਆਂ ਜੇਬਾਂ 'ਚ, ਉਹਨਾਂ ਨੂੰ ਜਾਂਦੀ ਹੈ ਜਿਹੜੀ। ਪੰਜਾਬ ਦੇ ਮੁੰਡੇ ਪਸੰਦ ਨਹੀਂ ਹੈ, ਲੋਕਾਂ ਕੋਲੋਂ ਵੋਟਾਂ ਮੰਗਣੀਆਂ ਪੰਜਾਬੀਆਂ ਕੋਲੋਂ। ਤੁਸੀਂ ਜੱਫੀਆਂ ਪਾਉਂਦੇ ਆ ਚੰਨੀ ਸਾਹਿਬ ਜਾ ਕੇ ਪੰਜਾਬੀਆਂ ਨੂੰ, ਉੱਤਰ ਜਾਂਦੇ ਪ੍ਰੋਟੋਕੋਲ ਵੀ ਤੋੜ ਦਿੰਦੇ ਆ। ਜਦੋਂ ਗੱਲ ਤੁਸੀਂ ਕਹਿੰਦੇ ਵੀ ਸੀਐਮ ਸਿਕਿਉਰਿਟੀ ਦੇ ਵਿੱਚ, ਉਦੋਂ ਬੰਦੇ ਕਿੱਥੋਂ ਦੇ ਨੇ ਜੀ? ਸੁਰਿੰਦਰਾ ਕੁਮਾਰ ਹੈ ਸੀਐਮ ਸਿਕਿਉਰਿਟੀ ਇੰਚਾਰਜ ਹੈ, ਪੰਜਾਬੀਆਂ ਨੂੰ ਨੁੱਕਰੇ ਲਾਈ ਜਾਂਦਾ, ਦੂਜਿਆਂ ਨੂੰ ਨੇੜੇ ਕਰੀ ਜਾਂਦਾ। ਸਾਡੇ ਨੂੰ ਸਿਰ ਜੁੱਤੀਆਂ ਮਾਰਨਾ ਜਾਂ ਵੋਟਾਂ ਲੈਣ ਖਾਤਰ ਰੱਖਿਆ, ਜਾਂ ਇੱਥੇ ਤੁਸੀਂ ਇਹਨਾਂ ਨੂੰ ਦਿਹਾੜੀਦਾਰ ਬਣਾਉਣਾ? ਜ਼ਮੀਨਾਂ ਸਾਡੀਆਂ ਕੋਈ ਉਹ ਖੋਹ ਰਹੇ ਨੇ, ਅਡਾਨੀ ਅਡਾਨੀ ਘਰਾਣੇ ਆ ਕੇ ਵੱਡੇ। ਨੌਕਰੀਆਂ ਤੁਸੀਂ ਸਾਡੇ ਬਾਹਰਲਿਆਂ ਨੂੰ ਦੇਤੀਆਂ। ਰੌਲਾ ਇਹ ਪਾਉਂਦੇ ਆ, ਬਾਦਲ ਵੀ ਪਾਉਂਦਾ ਕਿ BSF ਨੇ ਦੱਬ ਲਿਆ ਜੀ ਸਾਡਾ ਅੱਧਾ ਪੰਜਾਬ, ਰੈਲੀਆਂ ਕਰੀ ਜਾਂਦਾ ਸੁਖਬੀਰ ਸਿੰਘ। ਚੰਨੀ ਕਹਿੰਦਾ ਜੀ ਅਸੀਂ ਮਤਾ ਲਿਆਵਾਂਗੇ ਜੀ, ਅਸੀਂ ਕਾਨੂੰਨ ਲੈ ਕੇ ਆਵਾਂਗੇ ਜੀ ਵਿਧਾਨ ਸਭਾ ਦੇ ਵਿੱਚ, ਅਸੀਂ ਇਹ ਹੋਣ ਨਹੀਂ ਦੇਣਾ। ਪਰ ਆਹ 300 ਬੰਦਾ 2014 2016 ਬਾਦਲ ਨੇ ਪਹਿਲਾਂ 250 ਬੰਦਾ ਭਰਤੀ ਕੀਤਾ, 75 ਬੰਦੇ ਕੈਪਟਨ ਭਰਤੀ ਕਰ ਗਏ 21 ਦੇ ਵਿੱਚ। ਇਹ ਤਾਂ ਤੁਸੀਂ ਸਾਡੇ ਹੱਕ ਉਹਨਾਂ ਨੂੰ ਥਾਲੀ 'ਚ ਪਰੋਸ ਕੇ ਦੇ ਤੇ ਬਾਹਰਲੇ ਬੰਦਿਆਂ ਨੂੰ। ਇਹ ਕੀ ਨੇ ਧੱਕਾ ਕੀਤਾ? ਡਰਾਮੇ ਤੁਸੀਂ ਕਰਦੇ ਹੋ ਕਿ ਪੰਜਾਬ ਨਾਲ ਆਇਆ ਹੋ ਗਿਆ, ਪੰਜਾਬ ਨਾਲ ਆਇਆ ਹੋ ਗਿਆ। ਤੁਸੀਂ ਦੇਖੋ ਜੱਗੋ 13ਵੀਆਂ ਗੱਲਾਂ ਦੇਖੋ ਵੀਰੋ। ਇੱਕ ਸਿਪਾਹੀ ਭਰਤੀ ਕਰਕੇ ਮਨੀਨਾਥ ਬਿਹਾਰ ਦਾ, ਇਹ ਆਪਣਾ AG ਰਿਹਾ ਐਡਵੋਕੇਟ ਜਨਰਲ ਅਤੁਲ ਨੰਦਾ, ਉਹਨੇ 1 ਸਾਲ ਦੇ ਵਿੱਚ ਸਿਪਾਹੀ ਤੋਂ ਇੰਸਪੈਕਟਰ ਬਣਾਤਾ। ਕਦੇ ਚੜ੍ਹਦੇ ਲੈਂਦੇ ਸੁਣਿਆ ਵੀ 1 ਸਾਲ ਦੇ ਵਿੱਚ ਬੰਦਾ ਵਿਜੇ ਕੁਮਾਰ, ਅਨਿਲ ਕੁਮਾਰ ਸਿਪਾਹੀ ਤੋਂ ASI ਬਣਾਏ ਗਏ 1 ਸਾਲ ਜਦੋਂ ਅਤੁਲ ਨੰਦੇ ਦੁਆਰਾ। ਓਂਕਾਰ ਤਿਵਾੜੀ ਹੈ ਹੌਲਦਾਰ ਤੋਂ ਸਬ ਇੰਸਪੈਕਟਰ ਬਣਾਇਆ ਗਿਆ। ਅਜੰਤਾ ਆਨੰਦ ਹੈ ASI ਤੋਂ ਇੰਸਪੈਕਟਰ ਬਣਾਇਆ ਗਿਆ 1 ਸਾਲ ਦੇ ਵਿੱਚ। ਇੱਕ ਪਾਸੇ ਬਾਦਲ ਨੇ ਇੰਸਪੈਕਟਰ ਦੀ ਭਰਤੀ ਬੰਦ ਕੀਤੀ ਹੋਈ ਹੈ ਵੀ ਇੰਸਪੈਕਟਰ ਸਿੱਧਾ ਭਰਤੀ ਨਹੀਂ ਹੋਊਗਾ। ਇੱਕ ਪਾਸੇ 44 ਇੰਸਪੈਕਟਰ ਸਿੱਧੇ ਲਿਆ ਕੇ ਭਰਤੀ ਕਰਕੇ ਮਰਜ ਕਰਤੇ ਪੰਜਾਬ ਪੁਲਿਸ 'ਚ, 5 DSP ਲਾਤੇ। ਕੱਲ੍ਹ ਨੂੰ ਸਿੱਧੇ IPS ਵੀ ਸਾਡੇ ਇੱਥੇ ਆ ਕੇ ਬਾਹਰਲਾ ਲੱਗਦਾ, SSP ਲੱਗਦਾ, ਜਿਹੜਾ ਕੋਟੇ 'ਚ ਆਉਂਦਾ। ਕੋਟੇ ਤੋਂ ਵੱਧ ਵੀ ਕਈ ਵਾਰੀ ਲਾ ਦਿੰਦੇ ਆ ਇਹ ਜਿਹੜੇ ਇਹ ਨੇ ਇੰਸਪੈਕਟਰ ਨੇ DSP ਨੇ। ਇਹਨਾਂ ਨੂੰ ਤੁਸੀਂ ਸਾਲ ਬਾਅਦ ਤਾਂ ਇੰਨੀਆਂ 4 ਛਾਲਾਂ ਮਰਵਾ ਕੇ ਤਰੱਕੀਆਂ ਦੇ ਰਹੇ। ਸਿਪਾਹੀ ਨੂੰ ਜੇ ਇੰਸਪੈਕਟਰ ਬਣਾ ਸਕਦੇ ਹੋ 1 ਸਾਲ 'ਚ, ਅਤੇ ਇੰਸਪੈਕਟਰ ਨੂੰ ਅਗਲੇ ਸਾਲ ਤੁਸੀਂ SP ਬਣਾ ਦਿਓਗੇ, DSP ਨੂੰ SP ਬਣਾ ਕੇ ਤੁਸੀਂ ਜ਼ਿਲ੍ਹੇ ਦਾ SSP ਲਾ ਦਿਓਗੇ। ਸਾਡੇ ਜਿਹੜੇ ਕਿੱਥੇ ਗਏ? ਲੱਗੇ ਫਿਰ ਇਹਨਾਂ ਵਾਸਤੇ ਕਾਨੂੰਨ ਕਿਉਂ ਅਲੱਗ ਆ? ਜਿਹੜੇ ਲੋਕਾਂ ਦੇ ਮੁਤਾਬਕ ਜੇ ਆਪਾਂ ਕੰਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਚੱਲਣਾ ਹੋਵੇ ਤਾਂ ਉਹ ਆਮ ਲੋਕਾਂ ਦੇ ਹਿਸਾਬ ਦੇ ਨਾਲ ਆ, ਪਰ ਜਿਹੜੇ ਇਹਨਾਂ ਦੇ ਖਾਸਮ ਖਾਸ ਹੈ ਉਹਨਾਂ ਵਾਸਤੇ ਫਿਰ ਦੋਹਰੀ ਰਣਨੀਤੀ ਇਹਨਾਂ ਦੀ ਕਿਉਂ ਬਣੀ ਹੋਈ ਹੈ? ਦੇਖੋ ਇਹ ਇਹਨਾਂ ਦੇ ਚਹੇਤੇ ਨੇ, ਇਹਨਾਂ ਨੇ ਆਪਣੀਆਂ ਕੁਰਸੀਆਂ ਨੂੰ ਬਚਾਉਣ ਖਾਤਰ ਪਹਿਲਾਂ ਬਾਦਲਾਂ ਨੇ ਜਿਹੜੀ ਭਾਈਵਾਲੀ ਸੀ BJP ਦੇ ਨਾਲ ਦੀ ਸਰਕਾਰ 'ਚ ਗੱਠਜੋੜ ਸੀਗਾ, ਉਹਨੇ ਉਹਨਾਂ ਨੂੰ ਖੁਸ਼ ਕਰਨ ਲਈ ਸੈਂਟਰ ਦੇ ਉਹਨਾਂ ਦੇ ਹੁਕਮਾਂ ਨੂੰ ਮੰਨਿਆ, ਗ੍ਰਹਿ ਮੰਤਰੀ ਅਮਿਤ ਸ਼ਾਹ ਵਰਗੇ ਦੇ ਹੁਕਮਾਂ ਨੂੰ ਮੰਨਿਆ, ਮੋਦੀ ਦੇ ਹੁਕਮਾਂ ਨੂੰ ਮੰਨਿਆ, ਉਹਨਾਂ ਦੇ ਬੰਦੇ ਇੱਥੇ ਫਿੱਟ ਕਰਤੇ। ਯਾਰ ਤੁਸੀਂ ਕਿੰਨਾ ਚਿਰ ਧਰੋ ਕਮਾਓਗੇ, ਕਿੰਨਾ ਚਿਰ ਪੰਜਾਬ ਦੀ ਪਿੱਠੇ ਛੁਰਾ ਮਾਰੋਗੇ, ਕਿੰਨਾ ਚਿਰ ਪੰਜਾਬੀਆਂ ਦੇ ਹੱਕ ਹੋ ਕੇ ਤੁਸੀਂ ਕੇਂਦਰ ਨੂੰ ਦਿੰਦੇ ਰਹੋਗੇ? 25 ਸਾਲ ਹੋ ਗਏ ਬਾਦਲ ਸਾਹਿਬ, ਕੀ ਕੁਛ ਨਹੀਂ ਤੁਸੀਂ ਪੰਜਾਬ ਨਾਲ ਕੀਤਾ ਯਾਰ। ਲਾਣ ਤਾਂ ਉਹਨਾਂ ਲੋਕਾਂ ਦੇ ਜਿਹੜੇ ਅੱਜ ਵੀ ਕਹਿੰਦੇ ਬਾਦਲ ਜਿੰਦਾਬਾਦ, ਉਹ ਕਿਹੜੀ ਗੱਲੋਂ ਜਿੰਦਾਬਾਦ ਆ ਓਏ? ਇੱਕ ਤਾਂ ਕੰਮ ਦੱਸ ਦਿਓ, ਮੈਂ ਵੀ ਤੁਹਾਡੇ ਮਗਰ ਜਿੰਦਾਬਾਦ ਕਹਿ ਦੂੰਗਾ ਯਾਰ। ਉਹ ਲਾਣ ਤਾਂ ਉਹਨਾਂ ਲੋਕਾਂ ਜਿਹੜੇ ਕਹਿੰਦੇ ਕਾਂਗਰਸ ਜਿੰਦਾਬਾਦ, ਉਹ ਇੱਕ ਕੰਮ ਤਾਂ ਦੱਸ ਦਿਓ ਕਿਹੜਾ ਕੀਤਾ? ਉਹ ਇਕੱਲਾ ਖੰਭੇ 'ਤੇ ਚੜ੍ਹ ਗਿਆ ਮੁੱਖ ਮੰਤਰੀ, ਭੋਗਾਂ 'ਚ ਵੜ ਗਿਆ ਮੁੱਖ ਮੰਤਰੀ, ਹਾਕੀ ਖੇਡਣ ਲੱਗ ਗਿਆ ਮੁੱਖ ਮੰਤਰੀ। ਉਹ ਮੁੱਖ ਮੰਤਰੀ ਦੇ ਇਹ ਕੰਮ ਨੇ? ਕੀ ਏਜੰਡਾ ਇਹਨਾਂ ਕੋਲੇ ਬਾਈ ਪੰਜਾਬ ਦਾ? ਪੰਜਾਬ ਨੂੰ ਬਚਾਉਣ ਦਾ ਕੀ ਏਜੰਡਾ? ਸਾਡੇ ਪਾਣੀ ਗਏ, ਸਾਡੀਆਂ ਹਵਾਵਾਂ ਗਈਆਂ, ਸਾਡੀ ਜਵਾਨੀ ਬਾਹਰ ਉੱਡ ਗਈ, ਸਾਡੀ ਚਿੱਟੇ ਲਾਲ ਜਵਾਨੀ ਮਰ ਗਈ, ਕਿਸਾਨੀ ਮਰ ਗਈ, ਮਜ਼ਦੂਰ ਸਾਡੇ ਬਿਨਾਂ ਇਲਾਜ ਤੋਂ ਮਰ ਜਾਂਦੇ ਨੇ, ਨੌਕਰੀਆਂ ਬਾਹਰਲਿਆਂ ਨੂੰ ਦੇ ਦਿੱਤੀਆਂ, ਪੂੰਜੀਪਤੀ ਅੱਖ ਰੱਖੀ ਬੈਠੇ ਸਾਡੀਆਂ ਜ਼ਮੀਨਾਂ ਦੇ। ਸਾਡੇ ਪੱਲੇ ਕੀ ਆ ਓਏ? ਇਹ ਕਿਹੜੀ ਧਿਰ ਵਿਰੋਧੀ ਧਿਰ ਹੈ, ਜਿਹੜੀ ਪਰ ਤੋਲ ਦੀ ਧਿਰ ਹੈ ਸਿਆਸੀ 22 'ਚ ਬਣਨ ਨੂੰ ਸਰਕਾਰ, ਜਿਹੜੀ ਸਰਕਾਰ ਹੈ, ਕਿਹੜਾ ਬੰਦਾ ਇਹ ਏਜੰਡੇ 'ਤੇ ਨੇ? ਕਿਹੜਾ ਇਹਦਾ ਇਹ ਰੋਡ ਮੈਪ ਹੈ? ਕਿਹੜੇ ਦਾ ਬਲੂ ਪ੍ਰਿੰਟ ਆ? ਕਿਹੜੇ ਦਾ ਚੋਣ ਮੈਨੀਫੈਸਟੋ 'ਚ ਗੱਲਾਂ ਨੇ? ਬਿਜਲੀ ਮੁਫਤ 3 ਰੁਪਏ ਯੂਨਿਟ, ਦੂਜਾ ਕਹਿੰਦਾ 2 ਰੁਪਏ ਯੂਨਿਟ, ਸਾਨੂੰ ਆਟੇ ਦਾਲਾਂ ਮੁਫਤ। ਉਹ ਭਿਖਾਰੀ ਬਣਾ ਕੇ ਠੂਠਾ ਫੜਾ ਦਿਓ ਸਾਡੇ ਹੱਥਾਂ 'ਚ। ਮੰਗਦੇ ਫਿਰੋ ਲੋਕੋ, ਮੰਗਦੇ ਫਿਰੋ ਤੁਸੀਂ, ਭਿਖਾਰੀ ਕੋਈ ਬਣਨਾ, ਕਿਉਂਕਿ ਬੋਲਣਾ ਤੁਸੀਂ ਹੈ ਨਹੀਂ। ਅੱਜ ਵੀ ਸਾਲੀ ਬਾਦਲ ਨੂੰ ਜਿੰਦਾਬਾਦ, ਅੱਜ ਵੀ ਕੈਪਟਨ ਕਾਂਗਰਸ ਨੂੰ ਜਿੰਦਾਬਾਦ ਹੈ। ਕਿਉਂ? ਦੇ ਹੱਕਾਂ ਦੀ ਗੱਲ ਕਦੇ ਸ਼੍ਰੋਮਣੀ ਅਕਾਲੀ ਦਲ ਕਰਦਾ ਸੀ, ਕਦੇ ਖੁਦ ਮੁਖਤਿਆਰੀ ਦੀ ਗੱਲ ਕੀਤੀ ਜਾਂਦੀ ਸੀ, ਪਰ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤਬਦੀਲੀ ਕਿਉਂ ਆ ਗਈ? ਫਿਰ ਉਹ ਪੰਜਾਬ ਦੀ ਗੱਲ ਕਿਉਂ ਨਹੀਂ ਕਰਦੇ? ਬਾਈ ਅਗਲੇ ਨੇ ਵਜ਼ੀਰੀਆਂ ਦਾ ਆਨੰਦ ਮਾਣਿਆ। ਬੀਬਾ ਹਰਸਿਮਰਤ ਉਹਦੇ ਸੈਂਟਰ 'ਚ ਵਜ਼ੀਰ ਰਹੀ ਹੈ, ਉਹਨੂੰ ਜਾਂਦੀ ਸਾਡੀ ਕੁਰਸੀ ਨਾ ਜਾਂਦੀ ਰਹੇ। ਅਸੀਂ ਉਹਨਾਂ ਦਾ ਮੀਆਂ ਬੀਬੀ ਦਾ ਰਿਸ਼ਤਾ ਨਿਭਾਇਆ। ਇਹ ਬਾਦਲ ਉਹਨਾਂ ਦੀ ਘਰ ਵਾਲੀ ਬਣਿਆ ਹੋਇਆ ਸੀਗਾ BJP ਦੀ, ਉਹ ਰਿਸ਼ਤਾ ਨਿਭਾਉਂਦਾ ਰਹੇ ਨੇ। ਇਹ 9 ਮਾਹ ਦਾ ਰਿਸ਼ਤਾ ਜਿਹੜਾ ਕਹਿੰਦੇ ਰਹੇ BJP ਨਾਲ ਸਾਡਾ, ਉਹ ਨਿਭਾਇਆ ਇਹਨਾਂ ਨੇ। ਤਾਂ ਇਹਨਾਂ ਨੇ ਪੰਜਾਬ ਦੇ ਹੱਕ ਵੇਚੇ ਨੇ ਯਾਰ। ਮੈਂ ਹੱਥ ਬੰਨ੍ਹਦਾ ਉਹ ਪੰਜਾਬ ਦੇ ਲੋਕੋ ਜਿਹੜੇ ਅੱਜ ਵੀ ਬਾਦਲ ਦੀ ਜੈ ਜੈਕਾਰ ਕਰਦੇ, ਅੱਜ ਵੀ ਕਾਂਗਰਸ ਦੀ ਜੈ ਜੈਕਾਰ ਕਰਦੇ। ਉਹ ਪੱਟਤਾ ਪੰਜਾਬ, ਇਹਨਾਂ ਨੇ ਤਬਾਹ ਕਰਤਾ। ਇੱਕ ਵੀ ਮੈਨੂੰ ਹਿੱਸਾ ਪੰਜਾਬ ਦਾ ਤੁਸੀਂ ਦੱਸ ਦਿਓ ਕਿ ਆਹ ਪੰਜਾਬ ਦਾ ਹਿੱਸਾ ਸਹੀ ਆ, ਉਹ ਆਹ ਸਾਬਤ ਆ। ਉਹ ਇੱਧਰੋਂ ਪੰਜਾਬ ਨੂੰ ਠੰਡਾ ਬੁੱਲਾ ਕੋਈ ਆਉਂਦਾ, ਉਹ ਠੰਡੀ ਹਵਾ ਆਉਂਦੀ ਹੈ, ਉਹ 4 ਚਪੇਰੋਂ ਅੱਗ ਲੱਗੀ ਆ ਉਹ ਪੰਜਾਬ ਨੂੰ, ਉਹ ਮੈਂ ਤੁਹਾਡੇ ਨਾਲ ਹੋ ਜਾਊਗਾ। ਉਹ ਲੁੱਟਿਆ ਜਾਊ, ਇਹ ਮਰ ਜੂ ਪੰਜਾਬ, ਇਹ ਮਰ ਗਿਆ ਮਰ ਕੀ ਜਾਊ।
ਆਖਰੀ ਸਾਹ ਤੇ। ਪੰਜਾਬ ਦੇ ਹੱਕਾਂ ਦੇ ਉੱਪਰ ਵੱਜ ਰਹੇ ਡਾਕੇ ਤੋਂ ਕੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿਤੇ ਨਾ ਕਿਤੇ ਜਿਹੜੀ ਆਰਐਸਐਸ ਦੀ ਨੀਤੀ ਸੀ, ਇੱਕ ਭਾਸ਼ਾ ਦੀ, ਇੱਕ ਪਹਿਰਾਵੇ ਦੀ ਗੱਲ ਸੀ, ਕਿਤੇ ਨਾ ਕਿਤੇ ਉਸੇ ਨੀਤੀ ਨੂੰ ਅਪਣਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ? ਬਿਲਕੁਲ ਬਾਈ ਹੋ ਰਿਹਾ ਪੰਜਾਬ ਦਾ, ਤੁਸੀਂ ਦੇਖ ਰਹੇ ਹੋ ਹਾਲ ਯਾਰ। ਸਾਡਾ ਕੱਲ 1 ਨਵੰਬਰ ਸੀਗਾ, 1 ਨਵੰਬਰ ਨੂੰ ਪੰਜਾਬ 1966 ਨੂੰ ਫਿਰ ਵੱਢਿਆ ਟੁੱਕਿਆ ਜਾੜਿਆ ਗਿਆ। ਫਿਰ ਤੁਸੀਂ ਦੇਖੋ ਸਾਡੀ ਰਾਜਧਾਨੀ ਵੀ ਖੋਈ ਗਈ, ਪਾਣੀਆਂ ਦੇ ਪ੍ਰਬੰਧ ਖੋਏ ਗਏ, ਪੰਜਾਬੀ ਬੋਲਦੇ ਇਲਾਕੇ ਖੋਏ ਗਏ। CBSE ਦਾ ਨਵਾਂ ਫਰਮਾਨ ਆ ਗਿਆ ਕਿ 10ਵੀਂ 12ਵੀਂ ਦੇ ਵਿਸ਼ਿਆਂ ਦੇ ਵਿੱਚੋਂ ਵਾਧੂ ਵਿਸ਼ਾ ਰੱਖੋ, ਲਾਜ਼ਮੀ ਵਿਸ਼ੇ 'ਚੋਂ ਕੱਢ ਦਿੱਤੀ ਗਈਆਂ ਖੇਤਰੀ ਭਾਸ਼ਾਵਾਂ ਨੇ ਜਿੰਨੀਆਂ ਸਾਰਿਆਂ ਸੂਬਿਆਂ ਦੀਆਂ, ਉਹ 'ਚੋਂ ਪੰਜਾਬੀ ਵੀ ਬਾਹਰ ਕਰ ਦਿੱਤੀ ਗਈ। ਸਾਡਾ ਸਿੱਖਿਆ ਮੰਤਰੀ ਪ੍ਰਗਟ ਸਿੰਘ ਚਿੱਠੀ ਲਿਖਦਾ CBSE ਬੋਰਡ ਨੂੰ, ਚਿੱਠੀਆਂ ਕਿਉਂ ਲਿਖੀਏ, ਕਿਉਂ ਨਹੀਂ ਮਾਨਤਾ ਰੱਦ ਕਰਦੇ ਬੋਰਡ ਦੀ ਵੀ ਅਸੀਂ ਨਹੀਂ ਪੰਜਾਬ 'ਚ। ਜੇ ਸਾਡੇ ਪੰਜਾਬ ਤੁਸੀਂ ਪੰਜਾਬੀ ਦਾ ਗਲ ਘੁੱਟੋਗੇ, ਉਹ ਅਸੀਂ ਗੁਜਰਾਤ ਜਾ ਕੇ ਪੰਜਾਬੀ ਬੋਲਾਂਗੇ, ਅਸੀਂ ਬੰਗਾਲ ਜਾ ਕੇ ਪੰਜਾਬੀ ਆਪਣੇ ਜਵਾਕਾਂ ਨੂੰ ਪੜ੍ਹਾਵਾਂਗੇ। ਤਾਂ ਪਤਾ ਨਹੀਂ ਸਾਡੇ ਲੋਕਾਂ ਨੂੰ ਕੀ ਸੱਪ ਸੁੰਘ ਗਿਆ, ਕੀ ਕੰਨਾਂ 'ਚ ਬੁੰਦੇ ਉਹਨਾਂ ਦੇ ਰੂੰ ਤੁੰਨੀ ਹੋਈ ਆ, ਨਾ ਸੁਣਦਾ ਨਾ ਦਿਖਦਾ ਨਾ ਦਿਮਾਗ ਕੰਮ ਕਰਦਾ, ਬਸ ਬਾਦਲ ਬਾਦਲ ਬਾਦਲ, ਕਾਂਗਰਸ ਕਾਂਗਰਸ ਕਾਂਗਰਸ, ਝਾੜੂ ਝਾੜੂ ਝਾੜੂ। ਆਹ ਮੁੱਦਾ ਜਿਹੜਾ ਅੱਜ ਮੈਂ ਲੈ ਕੇ ਆਇਆ, ਇੱਥੇ ਪ੍ਰੈਸ ਕਾਨਫਰੰਸ ਕੀਤੀ ਆ, ਇਹ ਮੁੱਦਾ ਪਹਿਲਾਂ ਝਾੜੂ ਵਾਲਿਆਂ ਕੋਲ ਗਿਆ ਸੀ, ਬੋਲੇ ਨਹੀਂ ਕੋਈ ਵਾਹ ਨਾ। ਬਸ ਆ ਥੋੜ੍ਹੇ ਥੋੜ੍ਹੇ ਮੁੱਦੇ ਆ, ਬਿਜਲੀ ਬਿਜਲੀ, ਉਹ ਕਹਿੰਦਾ ਮੈਂ 400 ਨੂੰ, ਕਹਿੰਦਾ ਮੈਂ 600 ਨੂੰ। ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਯਾਰ ਲੋਕਾਂ ਨੂੰ ਲਿਜਾ ਕੇ ਜਾਂ ਲੋਕਾਂ ਨੂੰ ਲੋਕ ਲਵਾਊ ਨਾਅਰੇ ਲਾ ਕੇ ਜਾਂ ਲੋਕ ਲਵਾਊ ਗੱਲਾਂ ਕਰਕੇ ਵੀ ਹਾਂ ਲੋਕਾਂ ਨੂੰ ਲੱਗੇ ਵੀ ਹਾਂ, ਲੋਕਾਂ ਨੂੰ ਕੀ ਲੱਗਦਾ ਚੰਨੀ ਬੜਾ ਯਾਰ, ਇਹਦਾ ਬੰਦਾ ਸਧਾਰਨ ਬੜਾ ਥੱਲਿਓਂ ਉੱਠਿਆ ਬੰਦਾ। ਉਹ ਥੱਲਿਓਂ ਉੱਠਿਆ ਹੋਵੇ, ਉੱਤੋਂ ਉੱਠਿਆ ਹੋਵੇ, ਸਧਾਰਨ ਹੋਵੇ, ਜਿਹੜਾ ਮਰਜ਼ੀ ਹੋਵੇ, ਗੱਲ ਪੰਜਾਬ ਦੀ ਕੀ ਕਰ ਰਿਹਾ ਇਹਦਾ ਸੋਚ ਲਓ। ਗੱਲ ਪੰਜਾਬ ਦੇ ਹੱਕਾਂ ਦੀ ਹੋ ਰਹੀ ਆ, ਸਾਡੇ ਅਧਿਕਾਰਾਂ ਦੀ ਹੋ ਰਹੀ ਆ। ਉੱਥੇ ਬੰਦਾ ਕੀ ਸਟੈਂਡ ਕਰਦਾ ਤਾਂ ਦੇਖ ਲਓ। ਕੱਲੇ ਇੰਨੀ ਗੱਲ ਜੀ ਖੁਸ਼ ਹੋ ਜਾਂਦੇ ਵੀ ਆਹ ਬੜਾ ਬੰਦਾ, ਇਹਦਾ ਗੱਡੀ ਤੋਂ ਉਤਰ ਕੇ ਮਿਲ ਗਿਆ, ਜੱਫੀ ਪਾ ਕੇ ਮਿਲ ਗਿਆ। ਫਿਰ ਪੰਜਾਬ ਦੇ ਲੋਕ ਵੀ ਤਮਾਸ਼ਬੀਨ ਹੈ। ਸੋਚ ਸਾਡੀ, ਮਾਨਸਿਕਤਾ ਸਾਡੀ ਖਰਾਬ ਕਰਤੀ, ਮਾਨਸਿਕਤਾ ਸਾਡੀ ਗੁਲਾਮ ਕਰਤੀ, ਮਾਨਸਿਕਤਾ ਸਾਡੀ ਚਾਪਲੂਸ ਕਰਤੀ। ਅਸੀਂ ਚਾਪਲੂਸ ਲੋਕ ਹੋ ਗਏ, ਅਸੀਂ ਖੁਸ਼ਾਮਦ ਕਰਦੇ ਹਾਂ ਬਸ, ਅਸੀਂ ਬੱਲੇ ਬੱਲੇ ਪੈਰੀਂ ਡਿੱਗਣ ਲੱਗ ਗਏ ਲੋਕ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਚਾਹੁੰਦਾ, ਲੋਕਾਂ ਦੀ ਮਾਨਸਿਕਤਾ, ਲੀਡਰਾਂ ਦੇ ਜਵਾਕ ਹੈ ਅੱਜ ਕੱਲ੍ਹ, ਸੁਖਬੀਰ ਬਾਦਲ ਦਾ ਜਵਾਕ ਹੈ, ਹੋਰ ਕਈ ਲੀਡਰਾਂ ਦੇ ਜਵਾਕ ਹੈ। ਸਾਡਾ 80 ਸਾਲ ਦਾ ਬੰਦਾ ਲੀਡਰ ਦਾ 25 ਸਾਲ ਦਾ ਜਵਾਕ ਹੁੰਦਾ, 80 ਸਾਲ ਦਾ ਸਾਡਾ ਬਾਪੂ ਦੇ ਪੈਰੀਂ ਹੱਥ ਲਾਉਂਦਾ ਹੁੰਦਾ। ਤੁਕ ਬਣਦੀ ਹੈ ਕਿੱਥੋਂ ਤੱਕ ਸਾਡੀ ਸੋਚ ਦੇ ਵਿੱਚ, ਸਾਡੀ ਜ਼ਿਹਨੀਅਤ ਦੇ ਵਿੱਚ ਇਹ ਚੀਜ਼ਾਂ ਭਰ ਦਿੱਤੀਆਂ। ਸੋ ਯਾਰ ਬਸ ਅਖੀਰ ਦੇ ਉੱਤੇ ਇਹੀ ਕਹਿਣਾ ਚਾਹੁੰਦਾ ਕਿ ਲੋਕੋ ਉੱਠੋ, ਜਾਗੋ ਯਾਰ। ਬਹੁਤ ਬੜੇ ਖਤਰਨਾਕ ਤੇ ਬੜੇ ਹਮਲੇ ਨੇ, ਬੜੀਆਂ ਸਾਜ਼ਿਸ਼ਾਂ ਨੇ ਸਾਡੀ ਵਿਰਾਸਤ ਨੂੰ ਮਾਰਨ ਦੇ ਲਈ, ਸਾਡੇ ਪੰਜਾਬੀਅਤ ਨੂੰ ਮਾਰਨ ਲਈ, ਸਾਡੇ ਸਿਧਾਂਤਾਂ ਨੂੰ, ਸਾਡੇ ਫਲਸਫਿਆਂ ਨੂੰ, ਸਾਡੇ ਇਤਿਹਾਸ ਨੂੰ ਇਹ ਖਤਮ ਕਰ ਦੇਣਾ ਚਾਹੁੰਦੇ ਨੇ। ਉੱਠੋ ਯਾਰ, ਕੀ ਲੈ ਜਾਵਾਂਗੇ ਇੱਥੇ, ਐਂ ਸਿਰ ਤੇ ਬਾਂਹ ਤੇ ਸਿਰ ਰੱਖ ਕੇ ਸੁੱਤੇ ਰਹੇ, ਲੰਮੀਆਂ ਤਾਣ ਕੇ ਸੌਂਗੇ। ਹੋਰ 20 ਸਾਲ 30 ਸਾਲ ਨੂੰ ਨੱਕ ਰਗੜ ਕੇ ਮਰ ਜਾਓਗੇ, ਲੇੜੀਆਂ ਕੱਢ ਕੇ ਮਰ ਜਾਓਗੇ, ਦਿਹਾੜੀਆਂ ਕਰਕੇ ਮਰ ਜਾਓਗੇ, ਚਾਪਲੂਸ ਬਣ ਕੇ ਮਰ ਜਾਓਗੇ। ਕੀ ਲੈ ਜਾਓਗੇ ਯਾਰ? ਅਸੀਂ ਤਾਂ ਉਹ ਖੂਨ ਆ ਜਿਹੜਾ ਹਮੇਸ਼ਾ ਜ਼ੁਲਮ ਦੇ ਖਿਲਾਫ ਖੌਲਦਾ ਰਿਹਾ। ਸਾਡੀ ਤਾਂ ਉਹ ਆਵਾਜ਼ ਆ ਜਿਹੜੀ ਬੁਲੰਦ ਹੁੰਦੀ ਰਹੀ ਹੈ ਹਮੇਸ਼ਾ ਜ਼ਾਲਮਾਂ ਦੇ ਖਿਲਾਫ, ਧਾੜਵੀਆਂ ਦੇ ਖਿਲਾਫ। ਤੇ ਅੱਜ ਅਸੀਂ ਚੁੱਪ ਹਾਂ, ਸਾਡੇ 'ਤੇ ਡਾਕੇ ਪੈ ਰਹੇ, ਹੁਣ ਸਾਡੇ ਹੱਕਾਂ ਨੂੰ ਮਾਰਿਆ ਜਾ ਰਿਹਾ ਹੈ। ਲੱਖੇ, ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦਾ ਕਿ ਤੁਹਾਡੀਆਂ ਤਕਰੀਰਾਂ ਦੇ ਵਿੱਚੋਂ ਪੰਜਾਬ ਦਾ ਦਰਦ ਝਲਕਦਾ ਹੈ। ਤਾਂ ਕੀ ਲੱਗਦਾ ਹੈ ਕਿ ਨੌਜਵਾਨੀ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਤੁਸੀਂ 2-4 ਨੌਜਵਾਨ ਹੋ ਜਿਹੜੇ ਪੰਜਾਬ ਦੀ ਗੱਲ ਕਰਦੇ ਹੋ, ਪੰਜਾਬ ਦੇ ਜਿਹੜੇ ਹੱਕੀ ਮੰਗਾਂ ਦੀ ਗੱਲ ਕਰਦੇ ਹੋ। ਤਾਂ ਕੀ ਲੱਗਦਾ ਹੈ ਕਿ ਤੁਸੀਂ ਇਹ ਜੰਗ ਕਦੋਂ ਤੱਕ ਜਾਰੀ ਰੱਖੋਗੇ? ਕਿਤੇ ਜੇ ਤੁਹਾਡੇ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਲੀਡਰ ਹੋਏ ਆ ਜਿਹੜੇ ਉਹ ਕਿਤੇ ਨਾ ਕਿਤੇ ਹਾਰ ਕੇ ਜਾਂ ਰਵਾਇਤੀ ਪਾਰਟੀਆਂ ਦੇ ਅੱਗੇ ਆਪਣੇ ਗੋਡੇ ਟੇਕ ਕੇ ਰਵਾਇਤੀ ਪਾਰਟੀਆਂ ਦੇ ਵਿੱਚ ਜਾ ਸ਼ਾਮਲ ਹੋਏ, ਕਦੋਂ ਤੱਕ ਜੰਗ ਜਾਰੀ ਰੱਖੋਗੇ? ਇਹ ਹੁੰਦਾ ਛੋਟੇ ਵੀਰ, ਬੰਦਾ ਘਰੋਂ ਲੜਨ ਦੇ ਬੰਦੇ ਦੇ 2-3 ਤਰੀਕੇ ਨਾਲ ਲੜਦਾ। ਕਦੇ ਲੜਦਾ ਵੀ ਮੈਂ ਕੋਈ MLA ਬਣਨਾ, ਮੈਂ ਮੰਤਰੀ ਬਣਨਾ, ਮੈਂ ਸਰਕਾਰ ਬਣਾਉਣੀ ਆ, ਮੈਂ ਪਾਰਟੀ ਬਣਾਉਣੀ ਆ। ਇੱਕ ਤਾਂ ਉਹ ਲੜਾਈ ਲੜਦਾ ਬੰਦਾ। ਇੱਕ ਲੜਦਾ ਬੰਦਾ ਜਿਹੜਾ ਆਪਣੀ ਧਰਤੀ ਨੂੰ ਪਿਆਰ ਕਰਦਾ, ਆਪਣੀ ਵਿਰਾਸਤ ਨੂੰ ਪਿਆਰ ਕਰਦਾ, ਆਪਣੇ ਇਤਿਹਾਸ ਨੂੰ ਪਿਆਰ ਕਰਦਾ, ਆਪਣੇ ਲੋਕਾਂ ਨੂੰ ਮੁਹੱਬਤ ਕਰਦਾ। ਉਹਦੀ ਸਮਝ ਹੁੰਦੀ ਆ ਕਿ ਨਹੀਂ ਯਾਰ ਇਹ ਬਹੁਤ ਅਮੀਰ ਵਿਰਾਸਤ ਆ, ਇੱਕ ਮਹਾਨ ਸੱਭਿਅਤਾ, ਇਹ ਨਹੀਂ ਮਿਟਣੀ ਚਾਹੀਦੀ, ਇਹ ਨਹੀਂ ਖਤਮ ਹੋਣੀ ਚਾਹੀਦੀ। ਜਿਹੜੇ ਬੰਦੇ ਨੂੰ ਸਮਝ ਪੈਂਦੀ ਹੈ ਫਿਰ ਉਹ ਗੋਡੇ ਨਹੀਂ ਟੇਕਦਾ, ਉਹ ਚਾਪਲੂਸ ਨਹੀਂ ਬਣਦਾ, ਔਰ ਰਵਾਇਤੀ ਪਾਰਟੀਆਂ ਦੇ ਢਹੇ ਨਹੀਂ ਚੜ੍ਹਦਾ ਜਾ ਕੇ। ਕੋਈ ਗੱਲ ਨਹੀਂ, ਅਖੀਰਲੇ ਦਮ ਤੱਕ ਲੜਦੇ ਲੜਦੇ ਵੀ ਚਲੇ ਜਾਈਏ, ਕੋਈ ਗੱਲ ਨਹੀਂ। ਜਾਗਤਾ ਲਾ ਕੇ ਜਾਵਾਂਗੇ ਇੱਕ ਨਵੀਂ ਪੀੜ੍ਹੀ 'ਚ। ਇੱਕ ਤੇਲ ਦਾ ਕੰਮ ਤਾਂ ਕਰਾਂਗੇ ਨਾ ਉਸ ਦੀਵੇ ਦੇ ਵਿੱਚ, ਵੀ ਨਹੀਂ ਇਹ ਬਲਦਾ ਰਹਿਣਾ ਚਾਹੀਦਾ, ਇਹ ਬੁਝਣਾ ਨਹੀਂ ਚਾਹੀਦਾ। ਜੇ 20ਵੀਂ ਸਦੀ ਦੇ ਸਿੱਖ ਸੰਤ ਜਰਨੈਲ ਸਿੰਘ ਦੀ ਗੱਲ ਕਰੀਏ
ਤਾਂ ਉਹਨਾਂ ਦੇ ਵਿੱਚ ਆਨੰਦਪੁਰ ਦੇ ਮਤੇ ਦੀਆਂ ਮੰਗਾਂ ਸੀ, ਉਹਦੇ ਵਿੱਚ ਵੀ ਪੰਜਾਬ ਦੇ ਹਿੱਤਾਂ ਵਾਸਤੇ ਸੀ। ਅੱਜ ਕਿਸਾਨ ਵੀ ਸੜਕਾਂ ਦੇ ਉੱਪਰ ਹੈ, ਨੌਜਵਾਨ ਵੀ ਵਿਦੇਸ਼ ਨੂੰ ਜਾ ਰਿਹਾ, ਜਿਹੜੇ ਨੌਜਵਾਨ ਇੱਥੇ ਨੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਆ। ਕੀ ਲੱਗਦਾ ਕਿ ਕਿਤੇ ਨਾ ਕਿਤੇ ਜੇ ਉਹ ਆਨੰਦਪੁਰ ਦਾ ਮਤਾ ਦੁਹਰਾਇਆ ਜਾਂਦਾ, ਪੰਜਾਬ ਦੇ ਲੋਕ ਸੀ ਜਿਹੜਾ ਪਹਿਰਾ ਦਿੰਦੇ, ਤਾਂ ਅੱਜ ਇਹਨਾਂ ਮੁਸੀਬਤਾਂ ਦਾ ਸਾਨੂੰ ਸਾਹਮਣਾ ਹੋ ਸਕਦਾ ਸੀ, ਨਾ ਕਰਨਾ ਪੈਂਦਾ। ਆਨੰਦਪੁਰ ਸਾਹਿਬ ਦੇ ਮਤੇ ਨੂੰ ਇੱਕ ਧਰਮ ਖਾਸ ਫਿਰਕੇ ਨਾਲ ਜੋੜ ਦਿੱਤਾ ਗਿਆ, ਜਾਂ ਉਹਨੂੰ ਵੱਖਵਾਦੀਆਂ ਦਾ ਮਤਾ ਕਹਿ ਕੇ, ਅੱਤਵਾਦੀਆਂ ਦਾ ਮਤਾ ਕਹਿ ਕੇ ਪ੍ਰਚਾਰਿਆ ਗਿਆ। ਉਹ ਆਹੀ ਗੱਲਾਂ ਸੀ, ਸੰਘੀ ਢਾਂਚੇ ਦੀ ਗੱਲ ਸੀ, ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਸੀ, ਸਾਡੀ ਰਾਜਧਾਨੀ ਦੀ ਗੱਲ ਸੀ, ਸਾਡੀ ਮਾਂ ਬੋਲੀ ਦੀ ਗੱਲ ਸੀ, ਸਾਡੇ ਪਾਣੀਆਂ ਦੇ ਪ੍ਰਬੰਧਾਂ ਦੀ ਗੱਲ ਸੀ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਸੀ। ਗੱਲਾਂ ਤਾਂ ਆਹੀ ਸੀ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ, ਹੋਰ ਕੀ ਸੀ। ਪਰ ਉਹ ਜਾਣਬੁੱਝ ਕੇ ਇਸ ਤਰ੍ਹਾਂ ਪ੍ਰਾਪੇਗੰਡਾ ਇਸ ਤਰ੍ਹਾਂ ਪ੍ਰਚਾਰਿਆ ਗਿਆ ਵੀ ਨਹੀਂ ਜੀ ਇਹ ਤਾਂ ਸਿੱਖਾਂ ਦੀ ਮੰਗ ਹੈ, ਇਕੱਲੀ ਇਹਦਾ ਇੱਕ ਖਾਸ ਧਰਮ ਦੇ ਲੋਕਾਂ ਦੀ ਮੰਗ ਹੈ। ਉਹ ਪੰਜਾਬ ਸਿੱਖ ਤਾਂ ਇੱਕ ਐਸਾ ਕਿਰਦਾਰ ਰਿਹਾ ਜੋ ਸਮੁੱਚੀ ਮਨੁੱਖਤਾ ਲਈ ਲੜਦਾ ਰਿਹਾ। ਸਾਡਾ ਸਿਧਾਂਤ, ਸਾਡੇ ਵਿਚਾਰ, ਸਾਡਾ ਫਲਸਫਾ, ਸਾਡੇ ਗ੍ਰੰਥ ਸਾਹਿਬ ਸਾਨੂੰ ਕੀ ਸਮਝਾਉਂਦੇ ਨੇ, ਮਾਨਸ ਕੀ ਜਾਤ ਸਭੇ ਕੀ ਪਛਾਣ। ਅਸੀਂ ਪੂਰੀ ਮਨੁੱਖਤਾ ਲਈ ਲੜਨ ਵਾਲੇ, ਪੂਰੀ ਮਨੁੱਖਤਾ ਦੀ ਭਲਾਈ ਲਈ ਲੜਨ ਵਾਲੇ ਲੋਕ ਰਹੇ ਹਾਂ। ਕਿਤੇ ਕਿਸੇ ਕੌਮ ਤੇ, ਕਿਸੇ ਧਰਮ ਤੇ ਜਦੋਂ ਕੋਈ ਅਤਿਆਚਾਰ ਹੋਇਆ, ਕੋਈ ਮੁਸੀਬਤ ਆਈ ਹੈ, ਤਾਂ ਸਾਡੇ ਲੋਕਾਂ ਨੇ ਅੱਗੇ ਹੋ ਕੇ ਜਾਨਾਂ ਦਿੱਤੀਆਂ ਨੇ। ਪਰ ਸਾਨੂੰ ਜਾਣਬੁੱਝ ਕੇ ਇਸ ਤਰ੍ਹਾਂ ਅੱਜ ਵੀ ਕੀਤਾ ਜਾ ਰਿਹਾ। ਯਾਰ ਤੁਸੀਂ ਦੇਖੋ, ਲੰਟੇ ਮਾਲ ਦੇ ਵਿੱਚ ਇੱਕ ਮੌਕ ਡਰਿੱਲ ਹੁੰਦੀ ਹੈ, ਅਭਿਆਸ ਹੁੰਦਾ ਹੈ ਕਿਸੇ ਉੱਥੇ ਕੰਪਨੀ ਵੱਲੋਂ, ਕਿਸੇ ਜਿਹੜੀ ਫੌਜੀ ਦੀ ਟੁਕੜੀ ਵੱਲੋਂ। ਉਹਦੇ 'ਚ ਇੱਕ ਉਹ ਆਉਂਦੇ ਨੇ, ਮਤਲਬ ਕਿ ਆਉਂਦੇ ਨੇ ਜਿਹੜੇ ਫੌਜੀ ਹੁੰਦੇ ਨੇ, ਉਹ ਲੋਕਾਂ ਨੂੰ ਲੰਟੇ ਮਾਲ 'ਚ ਕਹਿੰਦੇ ਜੀ ਬਾਹਰ ਨਿਕਲੋ, ਅੱਤਵਾਦੀ ਆ ਗਏ, ਅੱਤਵਾਦੀ ਆ ਗਏ। 20 ਮਿੰਟ ਬਾਅਦ ਇੱਕ ਨੌਜਵਾਨ ਫੜ ਕੇ ਲਿਆਂਦਾ ਜਾਂਦਾ, ਉਹ ਸਿੱਖ ਹੁੰਦਾ, ਸਿਰ ਤੇ ਦਸਤਾਰ ਉਹਨੇ ਦਾੜੀ ਰੱਖੀ ਹੁੰਦੀ ਹੈ, ਤੇ ਉੱਥੇ 10 ਸਾਲ ਦਾ ਬੱਚਾ ਖੜਾ, ਉੱਥੇ ਇੱਕ ਜਿਹਨੂੰ ਸਿੱਖ ਦੇ ਕਿਰਦਾਰ ਬਾਰੇ ਨਹੀਂ ਪਤਾ ਕਿ ਸਿੱਖਾਂ ਦੀਆਂ ਕੀ ਕੁਰਬਾਨੀਆਂ ਨੇ, ਕੀ ਖੂਨ ਡੋਲਿਆ ਇਸ ਮੁਲਕ ਦੇ ਲਈ, ਉਹ ਸੋਚੂਗਾ ਸਿੱਖ ਤਾਂ ਅੱਤਵਾਦੀ ਹੁੰਦੇ ਆ। ਸਾਨੂੰ ਕੀ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਇਹ ਸਮਝਣ ਦੀ ਲੋੜ ਹੈ। ਪਰ ਸਾਡੀਆਂ ਜਿੰਨੀਆਂ ਸਿੱਖ ਜਥੇਬੰਦੀਆਂ, ਸੰਸਥਾਵਾਂ, ਉਹ ਆਪਸ ਵਿੱਚ ਲੱਤਾਂ ਖਿੱਚਣ ਤੇ ਇੱਕ ਦੂਜੇ ਦੀਆਂ, ਆਪਸ ਵਿੱਚ ਜੁੰਡੇ ਪੱਟੀ ਜਾਂਦੇ ਇੱਕ ਦੂਜੇ ਦੇ। ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਕਿ ਯਾਰ ਕੀ ਹੋਈ ਜਾਂਦਾ ਸਾਡੇ ਨਾਲ, ਸਾਨੂੰ ਕਿਵੇਂ ਬਦਨਾਮ ਕੀਤਾ ਜਾ ਰਿਹਾ ਦੁਨੀਆ ਦੇ ਵਿੱਚ। ਫੋਟੋ ਮੈਂ ਵੀ ਦੇਖੀ, ਖਬਰ ਵੀ ਲੱਗੀ ਅਜੀਤ ਅਖਬਾਰ ਦੇ ਵਿੱਚ, ਲੰਟੇ ਮਾਲ ਵਾਲੀ। ਤਾਂ ਪਤਾ ਨਹੀਂ ਕੀ ਹੋ ਗਿਆ ਕਿ ਉਹਨਾਂ ਕਿਰਦਾਰਾਂ ਨੂੰ, ਕਿਉਂ ਸਾਡੇ ਅਖਲਾਕ ਮਰ ਗਏ, ਕਿਉਂ ਸਾਡੇ ਕਿਰਦਾਰ ਡਿੱਗ ਪਏ, ਕਿਉਂ ਨਹੀਂ ਸਾਡੀ ਆਵਾਜ਼ ਉੱਠਦੀ, ਕਿੱਥੇ ਸਾਡੇ ਖੂਨ ਇੰਨਾ ਚਿੱਟਾ ਹੋ ਗਿਆ, ਸਾਡੀ ਗੈਰਤ ਕਿੱਥੇ ਚਲੀ ਗਈ, ਕਦੋਂ ਜਾਗਾਂਗੇ। ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ, ਬੰਦਾ ਸਿੰਘ ਬਹਾਦਰ ਦੇ ਵਾਰਸ ਹਾਂ, ਹਰੀ ਸਿੰਘ ਨਲੂਏ ਦੇ ਵਾਰਸ ਹਾਂ, ਸਰਾਬੇ ਉਦਮ ਦੇ ਵਾਰਸ ਹਾਂ। ਕਿਹੜੇ ਵਾਰਸਾਂ ਹੋਏ ਅਸੀਂ? ਸਾਨੂੰ ਤਾਂ ਸਾਡੇ ਸਾਹਮਣੇ ਜ਼ੁਲਮ ਹੋਈ ਜਾਂਦਾ, ਲੁੱਟੀ ਜਾਂਦੇ, ਕੁੱਟੀ ਜਾਂਦੇ ਆ, ਸਾਡੀ ਤਾਂ ਹਾਕ ਨਹੀਂ ਪਾੜਦੀ। ਅਸੀਂ ਤਾਂ ਡਰ ਕੇ ਦਬੂ ਹੋ ਕੇ ਘਰਾਂ 'ਚ ਬੜੇ ਬੈਠੇ ਹਾਂ। ਉਹ ਐਂ ਨਾ ਹੋ ਜਾਵੇ, ਉਹ ਪਰਚਾ ਨਾ ਹੋ ਜਾਵੇ, ਉਹ ਵਿਰੋਧ ਨਾ ਪੈ ਜਾਵੇ, ਉਹ ਕੱਲ੍ਹ ਨੂੰ ਬਾਦਲ ਵਾਲੀ ਸਰਕਾਰ ਆ ਗਈ ਪਰਚੇ ਨਾ ਕਰਾ ਦੇਣ ਹੋਏ। ਅਸੀਂ ਤਾਂ ਆਹ ਗੱਲਾਂ 'ਤੇ ਆਏ ਹੋਏ ਹਾਂ। ਕਿਹੜੇ ਵਾਰਸਾਂ ਹੋ ਤੁਸੀਂ? ਗੱਲਾਂ ਦੇ ਵਾਰਸਾਂ। ਗੱਲਾਂ 'ਚ ਜੋ ਮਰਜ਼ੀ ਆਪਣੇ ਆਪ ਨੂੰ ਹਿੱਕਾਂ ਚੌੜੀਆਂ ਕਰ ਕਰਕੇ ਤੁਰੇ ਫਿਰੋ। ਜਦੋਂ ਗੀਤ ਵੱਜਦਾ ਹੁੰਦਾ ਅਸੀਂ ਸਾਹਮਣੇ ਸਰਦਾਰ, ਅਸੀਂ ਸੂਰਮੇ, ਅਸੀਂ ਭਗਤ ਸਿੰਘ ਦੇ ਫੈਨ, ਅਸੀਂ ਟਿਮਕੇ ਹਾਂ, ਉਦੋਂ ਤੁਸੀਂ ਜੋ ਮਰਜ਼ੀ ਹਿੱਕਾਂ ਚੌੜੀਆਂ ਕਰ ਕਰਕੇ ਤੁਰੇ ਫਿਰੋ। ਗੱਲਾਂ ਵਾਲੇ ਹੋ ਬਾਈ। ਜੇ ਤੰਤ ਹੈਗਾ, ਕਣਕੰਡਾ ਹੈਗਾ, ਤਾਂ ਇੱਥੇ ਨਿਕਲ ਕੇ ਬਾਹਰ ਆਓ ਹੁਣ। ਧੰਨਵਾਦ ਬਾਈ, ਸ਼ੁਕਰੀਆ। ਸ਼ੁਰੂ ਤੋਂ ਹੀ ਸਰਕਾਰਾਂ ਦੀ ਨੀਤੀ ਰਹੀ ਹੈ ਕਿ ਉੱਥੋਂ ਦੇ ਜਿੱਥੇ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਲੁੱਟ ਕਰਨੀ, ਉੱਥੋਂ ਦੇ ਅਧਿਕਾਰਾਂ ਦੀ ਲੁੱਟ ਕਰਨੀ, ਤਾਂ ਜੋ ਉੱਥੋਂ ਦੇ ਰਹਿਣ ਵਾਲੇ ਅਣਖੀ ਲੋਕਾਂ ਨੂੰ ਦਬਾਇਆ ਜਾ ਸਕੇ। ਇਸੇ ਤਰ੍ਹਾਂ ਦੀ ਨੀਤੀ ਹੁਣ ਵਾਰ-ਵਾਰ ਇਸੇ ਸਮੇਂ ਦੇ ਦਰਮਿਆਨ ਜਿਹੜਾ ਹੈ ਸਰਕਾਰ ਦੇ ਵੱਲੋਂ ਵਰਤੀ ਜਾ ਰਹੀ ਹੈ। ਬਾਈ ਲੱਖਾ ਸਿਧਾਣਾ ਨੇ ਮੁੱਦਾ ਚੁੱਕਿਆ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਮੁੱਦੇ ਨੂੰ ਉਭਾਰਨਗੇ, ਲੋਕਾਂ ਤੱਕ ਲੈ ਕੇ ਜਾਣਗੇ ਔਰ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਕੇ ਇਸ ਮੁੱਦੇ ਨੂੰ ਰੱਦ ਵੀ ਜ਼ਰੂਰ ਕਰਵਾਉਣਗੇ। ਧੰਨਵਾਦ।